ਪਹਿਲਾਂ ਵੀ ਆਪਣੇ ਖੁਦ ਤੂੜੀ ਟਰਾਲੀ ਭਰੀ ਸੀਗੀ, ਹੁਣ ਵੀ ਭਰ ਕੇ ਜਾਣਾ ਜ਼ਰੂਰ ਜਾਵਾਂਗੇ। ਜ਼ਰੂਰ ਜਾਓਗੇ ਜਦੋਂ ਟਰੈਕਟਰ ਠੀਕ ਹੋ ਗਿਆ? ਮੈਂ ਟਰੈਕਟਰ ਲੈ ਕੇ ਨਵਾਂ ਜਾਊਂਗਾ, ਜ਼ਰੂਰ ਜਾਵਾਂਗੇ। ਉਹਨੇ ਨਾ ਪਿੰਡ ਦੇ ਦੁਸਾਂਝ ਕਲਾਂ ਤੋਂ ਤੁਰਦੇ ਨੇ ਪਸ਼ੂਆਂ ਲਈ ਚਾਰਾ ਲੈ ਕੇ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਵਾਲੇ ਇਲਾਕੇ 'ਚ 2-3 ਟਰੈਕਟਰ ਟਰਾਲੀਆਂ ਲੈ ਕੇ ਨਾ ਰਸਤੇ ਦੇ ਵਿੱਚ ਵੀਰ ਹੋਣੀ ਨਾ ਚਾਹ ਪੀਣ ਲਈ ਰੁਕਦੇ ਨੇ, ਪ੍ਰੋਪਰ ਸਹੀ ਟਿਕਾਣੇ ਤੇ ਟਰੈਕਟਰ ਪਾਰਕ ਕਰਤੇ। ਜਦੋਂ ਟਰੈਕਟਰ ਖੜਾਤੇ ਤਾਂ ਕੀ ਹੁੰਦਾ ਵੀਰਾ ਜੀ, ਫਗਵਾੜੇ ਵਾਲੇ ਪਾਸੇ ਤੋਂ ਟਰੱਕ ਆਉਂਦਾ ਬੜੀ ਤੇਜ਼ੀ ਦੇ ਨਾਲ, ਉਹ ਲੋਡਡ ਸੀਗਾ ਕਿਉਂਕਿ ਰੁਕ ਵੀ ਨਹੀਂ ਸਕਦਾ, ਇੱਕੋ ਲੱਖ ਤਾਂ ਉਹਨੇ ਧੱਕ ਮਾਰੀ। ਤਾਂ ਜਦੋਂ ਉਹ ਟਰੈਲੀ 'ਚ ਵੱਜਿਆ ਨਾ ਜੀ, ਉਹਨੇ ਜਦੋਂ ਟਰੈਕਟਰ ਪਾਇਆ ਵਾ ਸੀ ਮੂਹਰੇ, ਟਰੈਕਟਰ ਸਾਰੇ ਦਾ ਸਾਰਾ ਖਤਮ ਕਰਤਾ, ਮਤਲਬ ਟੋਟਲ ਫਾਰਮ ਟਰੈਕ 60 ਜੀ। ਤਾਂ ਉਦੋਂ ਸਾਨੂੰ ਜਦੋਂ ਕਾਲ ਕਰਦੇ ਨੇ ਨਾ ਜਸਵੀਰ ਦਾ ਟਰੈਕਟਰ ਆ ਜੀ, ਤਾਂ ਉਹਦੇ ਨਾਲ ਮੇਰੀ ਗੱਲ ਹੁੰਦੀ ਆ, ਮਤਲਬ ਮੈਨੂੰ ਬੜਾ ਦੁੱਖ ਲੱਗਿਆ ਉਹ ਗੱਲ। ਮੈਂ ਕਿਹਾ ਵੀਰ ਭਾਵ ਕਿੰਨੇ ਹੋ ਗਏ, ਤਾਂ ਵੀਰ ਦਾ ਸਾਰਾ ਕੁਝ ਕੀ ਸੀ ਟਰੈਕਟਰ, ਕਿਉਂਕਿ ਟਰੈਕਟਰ ਸਾਡਾ ਪੁੱਤ ਆ ਵੀਰੇ, ਜਿਹੜਾ ਸਾਨੂੰ ਇਨਕਮ ਕਰਕੇ ਦਿੰਦਾ, ਜਿੱਥੋਂ ਅਸੀਂ ਸਾਡੀਆਂ ਧੀਆਂ ਭੈਣਾਂ ਦੇ ਵਿਆਹ ਕਰਦੇ ਹਾਂ, ਜਿੱਥੋਂ ਅਸੀਂ ਆਪਣੇ ਪਰਿਵਾਰ ਚਲਾਉਂਦੇ ਹਾਂ। ਤਾਂ ਵੀਰ ਭਾਵ ਕੋ ਕਹਿੰਦਾ ਵੀਰੇ ਮੈਂ ਟਰੈਕਟਰ ਨੂੰ ਮਿੱਟੀ ਨਹੀਂ ਕਦੇ ਲੱਗਣ ਦਿੱਤੀ ਸੀ, ਵੀ ਮੈਂ ਤੋਂ ਟਰੈਕਟਰ ਦੇਖਿਆ ਨਹੀਂ ਜਾਂਦਾ ਵੀ ਅੱਜ ਦੀ ਕੀਮਤ ਆ ਫਾਰਮ ਟਰੈਕ 60 ਦੀ, ਉਹ ਅਸੀਂ 4 ਲੱਖ ਰੁਪਏ ਜਿਹੜਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਸੰਗਤ ਦੇ ਸਾਥ ਨਾਲ ਗੁਰੂ ਸਾਹਿਬ ਕਿਰਪਾ ਕਰਦੇ ਨੇ, ਕਿਉਂਕਿ ਸਾਡੇ ਕੋਲ ਇੱਕ ਇੱਕ ਕਤਰਾ, ਇੱਕ ਇੱਕ ਰੁਪਈਆ, ਇੱਕ ਕਠਿਆਨੀ ਕੀ ਆ ਵੀਰੇ। ਸਾਨੂੰ ਦੁੱਖ ਇਹ ਵੀ ਲੱਗਿਆ ਵੀ ਇਸ ਵੀਰ ਦੇ ਪਿਤਾ ਜੀ ਵੀ ਨਹੀਂ ਹੈਗੇ, ਇਸ ਵੀਰ ਦੇ ਮਾਤਾ ਜੀ ਵੀ ਨਹੀਂ ਹੈਗੇ, ਔਰ ਇਸ ਵੀਰ ਦਾ ਜਿਹੜਾ ਪਰਿਵਾਰ ਦਾ ਸਾਰਾ ਤਾਮਝਾਮ ਇਸ ਵੀਰ ਦੇ ਉੱਪਰ ਹੀ ਚੱਲਦਾ। ਮਤਲਬ ਸਾਡੀ ਇਹ ਲਾ ਲਓ, ਇਹਨਾਂ ਦੀਆਂ ਅਰਦਾਸਾਂ ਲਾ ਲਓ, ਪਿੰਡ ਵਾਸੀਆਂ ਦੀਆਂ ਅਰਦਾਸਾਂ ਲਾ ਲਓ, ਇਹਦੀ ਜਾਨ ਨਹੀਂ। ਮਤਲਬ ਕਿ ਵੀਰੇ ਜੇ ਟਰੈਕਟਰ ਤੇ ਬੈਠੇ ਹੁੰਦੇ ਨਾ ਜੀ, ਟਰੱਕ ਨੇ ਐਂ ਚਿੱਪ ਦੇਣਾ ਸੀ। ਜੇ ਪਿੰਡ ਵਾਸੀਆਂ ਨੇ, ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ ਨੇ ਫੈਸਲਾ ਕੀਤਾ ਵੀ ਨਹੀਂ ਆਪਾਂ ਟਰੱਕ ਵਾਲਾ ਬਰਬਾਦ ਨਹੀਂ ਕਰਨਾ, ਹੋਣਾ ਤੇ ਜੋ ਹੋ ਗਿਆ ਵੀ ਉਹਦਾ ਵੀ ਨੁਕਸਾਨ ਹੋਇਆ, ਚਲੋ ਆਪਣਾ ਜਿਹੜਾ ਹੋਇਆ ਉਹਦੇ ਵਿੱਚ ਨਿਭਾਉਣੀ ਪਈ। ਜਾਂ ਇੱਥੇ ਮਹਾਰਾਜ ਇਹੀ ਜੀ ਸੇਵਾ ਸਾਤੋਂ ਕਦੇ ਨਾ ਲਿਓ, ਇਹ ਸਾਡੀ ਬਦਨਸੀਬੀ ਆ ਵੀ ਸਾਨੂੰ ਕਿਸ਼ਤੀਆਂ ਸਾਡੇ ਝੋਨਿਆਂ ਦੇ ਉੱਪਰ ਚਲਾਉਣੀਆਂ ਪੈ ਰਹੀਆਂ, ਸਾਡੀ ਬਦਨਸੀਬੀ ਆ ਵੀ ਸਾਨੂੰ ਟਰੈਕਟਰਾਂ ਦੀਆਂ ਵੀਡੀਓ ਬਣਾਉਣੀਆਂ ਪੈ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਦੇਖ ਰਹੇ ਹੋ। ਜਿੱਥੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ, ਉੱਥੇ ਹੀ ਪੰਜਾਬੀਆਂ ਦਾ ਕਹਿ ਲਈਏ ਦਰਦ ਵੰਡਾਉਣ ਦੇ ਲਈ ਹਰ ਜਗ੍ਹਾ ਤੇ ਜਿੱਥੇ ਵੀ ਪਾਣੀ ਪਹੁੰਚਿਆ, ਉੱਥੇ ਪੰਜਾਬੀ ਦੁੱਗਣੀ ਤਾਦਾਦ ਦੇ ਵਿੱਚ ਪਹੁੰਚੇ ਨੇ। ਕਿਸੇ ਵੀ ਤਰੀਕੇ ਦੀ ਮਦਦ ਕੋਈ ਵੀ ਕਰ ਸਕਦਾ, ਕਰ ਰਿਹਾ ਹੈ। ਇੱਥੋਂ ਤੱਕ ਕਿ ਹੱਥ ਜੋੜ ਕੇ ਕਹਿਣਾ ਪੈ ਰਿਹਾ ਵੀ ਭਾਈ ਇਸ ਜਗ੍ਹਾ ਤੇ ਇਸ ਚੀਜ਼ ਦੀ ਭਰਮਾਰ ਹੋ ਚੁੱਕੀ ਹੈ, ਤੁਸੀਂ ਨਾ ਲੈ ਕੇ ਆਓ। ਪਰ ਪੰਜਾਬੀਆਂ ਦੇ ਦਿਲ ਵੱਡੇ ਨੇ, ਇਹ ਤਾਂ 7 ਸਮੁੰਦਰ ਪਾਰ ਵੀ ਕੁਝ ਵਾਪਰ ਜਾਵੇ ਉੱਥੇ ਵੀ ਹਿੱਕ ਡਾ ਕੇ ਖੜ ਜਾਂਦੇ ਨੇ, ਇਸੇ ਲਈ ਜਾਣੇ ਜਾਂਦੇ ਨੇ। ਇਸੇ ਲਈ ਇਹਨਾਂ ਦੇ ਖਾਸੇ 'ਚ ਉਹ ਚੀਜ਼ ਹੈ, ਖਾਸ ਤੌਰ ਤੇ ਸਿੱਖ ਕੌਮ ਦੇ। ਇਸੇ ਤਰੀਕੇ ਦੇ ਨਾਲ ਜਲੰਧਰ ਜ਼ਿਲ੍ਹੇ ਦੇ ਦੁਸਾਂਝ ਕਲਾਂ ਤੋਂ ਨੌਜਵਾਨ ਤੁਰਦੇ ਨੇ ਸੇਵਾ ਲੈ ਕੇ ਹੜ੍ਹ ਪ੍ਰਭਾਵਿਤ ਇਲਾਕੇ ਲਈ। ਰਾਸਤੇ 'ਚ ਉਹਨਾਂ ਦੇ ਟਰੈਕਟਰ ਦੇ ਨਾਲ ਹਾਦਸਾ ਹੋ ਜਾਂਦਾ ਹੈ, ਟਰੈਕਟਰ ਪੂਰੀ ਤਰੀਕੇ ਦੇ ਨਾਲ ਡੈਮੇਜ ਹੋ ਜਾਂਦਾ ਹੈ। ਉਸ ਟਰੈਕਟਰ ਦੀ ਭਰਪਾਈ ਕਰਨ ਦੇ ਲਈ ਆਪਣਾ ਫਰਜ਼ ਸੇਵਾ ਸੁਸਾਇਟੀ ਤੋਂ ਬਾਈ ਪਾਲ ਕਰੌੜ ਹੁਣੀ ਇੱਥੇ ਪਹੁੰਚਦੇ ਨੇ। ਉਹਨਾਂ ਨੇ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਚੱਕ ਲਈ ਹੈ। ਟਰੈਕਟਰ ਕਹਿੰਦੇ ਨੇ ਜਿਹੜਾ ਟੋਟਲ ਲਾਸ ਹੋਇਆ ਉਸ ਦੀ ਆਪਾਂ ਸੇਵਾ ਲੈਂਦੇ ਹਾਂ, ਤੇ ਇਹਨਾਂ ਨੇ ਅੱਜ ਚੈੱਕ ਵੀ ਅਦਾ ਕੀਤਾ। ਉਹਨਾਂ ਦੇ ਕੋਲੋਂ ਹੀ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਬਾਈ ਜੀ ਤੁਸੀਂ ਮਾੜਾ ਜਿਹਾ ਦੱਸਿਓ ਤੇਜ਼ੀ ਦੇ ਨਾਲ ਕਿ ਬਾਈ ਹੁਣਾਂ ਦਾ ਕਿਸ ਤਰੀਕੇ ਦੇ ਨਾਲ ਉਹ ਹਾਦਸਾ ਵਾਪਰਿਆ ਸੀ, ਤੁਹਾਡੇ ਨਾਲ ਕਿਵੇਂ ਸੰਪਰਕ ਹੋਇਆ, ਤੁਹਾਡੇ ਦਿਲ 'ਚ ਕਿਉਂ ਆਇਆ ਵੀ ਮਦਦ ਇੱਥੇ ਕਰਨੀ ਬਣਦੀ ਹੈ? ਦੇਖੋ ਵੀਰੇ ਜੀ, ਵੀਰੇ ਹੁਣੀ ਨਾ ਪਿੰਡ ਦੇ ਦੁਸਾਂਝ ਕਲਾਂ ਤੋਂ ਤੁਰਦੇ ਨੇ ਪਸ਼ੂਆਂ ਲਈ ਚਾਰਾ ਲੈ ਕੇ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਵਾਲੇ ਇਲਾਕੇ 'ਚ 2-3 ਟਰੈਕਟਰ ਟਰਾਲੀਆਂ ਲੈ ਕੇ ਨਾ ਰਸਤੇ ਦੇ ਵਿੱਚ ਵੀਰ ਹੁਣੀ ਨਾ ਚਾਹ ਪੀਣ ਲਈ ਰੁਕਦੇ ਨੇ, ਪ੍ਰੋਪਰ ਸਹੀ ਟਿਕਾਣੇ ਤੇ ਟਰੈਕਟਰ ਪਾਰਕ ਕਰਤੇ। ਜਦੋਂ ਟਰੈਕਟਰ ਖੜਾਤੇ ਤਾਂ ਕੀ ਹੁੰਦਾ ਵੀਰਾ ਜੀ, ਫਗਵਾੜੇ ਵਾਲੇ ਪਾਸੇ ਤੋਂ ਟਰੱਕ ਆਉਂਦਾ ਬੜੀ ਤੇਜ਼ੀ ਦੇ ਨਾਲ, ਉਹ ਲੋਡਡ ਸੀਗਾ ਕਿਉਂਕਿ ਰੁਕ ਵੀ ਨਹੀਂ ਸਕਦਾ, ਇੱਕੋ ਲੱਖ ਤਾਂ ਉਹਨੇ ਧੱਕ ਮਾਰੀ। ਤਾਂ ਜਦੋਂ ਉਹ ਟਰੈਲੀ 'ਚ ਵੱਜਿਆ ਨਾ ਜੀ, ਉਹਨੇ ਜਦੋਂ ਟਰੈਕਟਰ ਪਾਇਆ ਵਾ ਸੀ ਮੂਹਰੇ, ਟਰੈਕਟਰ ਸਾਰੇ ਦਾ ਸਾਰਾ ਖਤਮ ਕਰਤਾ, ਮਤਲਬ ਟੋਟਲ ਫਾਰਮ ਟਰੈਕ 60 ਜੀ। ਤਾਂ ਦੂਜੇ ਟਰੈਕਟਰ ਦਾ ਵੀ ਨੁਕਸਾਨ ਹੋਇਆ, ਟਰੈਲੀ ਦੀਆਂ ਹੁੱਕਾਂ ਪਾੜਤੀਆਂ। ਅਸਲ ਉੱਥੇ ਵੀਰੇ ਕੀ ਹੁੰਦਾ ਜੀ, ਉਸ ਵਕਤ ਵੀਰ ਹੋਣੀ ਸਾਨੂੰ ਫੋਨ ਲਾਉਂਦੇ ਨੇ ਵੀ ਸਾਡੇ ਨਾਲ ਆਹ ਘਟਨਾ ਘਟ ਗਈ, ਕਿਉਂਕਿ ਮਨਵੀਰ ਵੀਰ ਹੈ ਇਹ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਪਟਿਆਲਾ ਜਿਹੜਾ ਮੈਂਟਲੀ ਵੀਰ ਵਾਲੀ ਸੇਵਾ ਕਰਦੇ ਆ ਜੀ, ਇਸ ਵਕਤ ਹੜ੍ਹਾਂ ਦੇ ਵਿੱਚ ਲੱਗੇ ਹੋਏ ਆ ਕਿੰਨੇ ਦਿਨਾਂ ਤੋਂ ਵੀਰੇ ਨਾ। ਤਾਂ ਉਦੋਂ ਸਾਨੂੰ ਜਦੋਂ ਕਾਲ ਕਰਦੇ ਨੇ ਨਾ ਜਸਵੀਰ ਦਾ ਟਰੈਕਟਰ ਆ ਜੀ, ਤਾਂ ਉਹਦੇ ਨਾਲ ਮੇਰੀ ਗੱਲ ਹੁੰਦੀ ਆ। ਮਤਲਬ ਮੈਨੂੰ ਬੜਾ ਦੁੱਖ ਲੱਗਿਆ ਉਹ ਗੱਲ। ਮੈਂ ਕਿਹਾ ਵੀਰ ਭਾਵ ਕਿੰਨੇ ਹੋ ਗਏ, ਕਿਉਂਕਿ ਵੀਰੇ ਮੈਂ ਪਹਿਲਾਂ ਵੀ ਕਹਿ ਕੇ ਆਣਾ, ਜਿਸ ਚੀਜ਼ ਨੂੰ ਇਨਸਾਨ ਪਿਆਰ ਕਰਦਾ ਨਾ, ਤੁਸੀਂ ਪੱਤਰਕਾਰੀ ਨੂੰ ਪਿਆਰ ਕਰਦੇ ਆ, ਜੇ ਤੁਹਾਡੇ ਤੋਂ ਕੋਈ ਪੱਤਰਕਾਰੀ ਖੋਲੇ ਵੀ ਇੱਕੋ ਲਖਤ ਤਾਂ ਤੁਹਾਡੇ ਦਿਮਾਗ ਤੇ ਅਸਰ ਪੈਣਾ ਹੀ ਪੈਣਾ। ਜੇ ਮੇਰੇ ਤੋਂ ਕੋਈ ਮੇਰੀ ਸੇਵਾ ਖੋਲੇ ਵੀ ਮੇਰੇ ਦਿਮਾਗ ਤੇ ਅਸਰ ਪਊ। ਤਾਂ ਵੀਰ ਦਾ ਸਾਰਾ ਕੁਝ ਕੀ ਸੀ ਟਰੈਕਟਰ, ਕਿਉਂਕਿ ਟਰੈਕਟਰ ਸਾਡਾ ਪੁੱਤ ਆ ਵੀਰੇ, ਜਿਹੜਾ ਸਾਨੂੰ ਇਨਕਮ ਕਰਕੇ ਦਿੰਦਾ, ਜਿੱਥੋਂ ਅਸੀਂ ਸਾਡੀਆਂ ਧੀਆਂ ਭੈਣਾਂ ਦੇ ਵਿਆਹ ਕਰਦੇ ਹਾਂ, ਜਿੱਥੋਂ ਅਸੀਂ ਆਪਣੇ ਪਰਿਵਾਰ ਚਲਾਉਂਦੇ ਹਾਂ। ਤਾਂ ਜਦੋਂ ਅਸੀਂ ਵੀਰ ਨਾਲ ਗੱਲ ਕੀਤੀ ਫੋਨ ਤੇ ਵੀਰੇ, ਉਸ ਵਕਤ ਜਦੋਂ ਨੁਕਸਾਨ ਹੁੰਦਾ ਜੀ, ਉਦੋਂ 5-4 ਮਿੰਟਾਂ ਬਾਅਦ ਤਾਂ ਵੀਰ ਭਾਵਕ ਕਹਿੰਦਾ ਵੀਰੇ ਮੈਂ ਟਰੈਕਟਰ ਨੂੰ ਮਿੱਟੀ ਨਹੀਂ ਕਦੇ ਲੱਗਣ ਦਿੱਤੀ ਸੀ, ਵੀ ਮੈਂ ਤੋਂ ਟਰੈਕਟਰ ਦੇਖਿਆ ਨਹੀਂ ਜਾਂਦਾ। ਤਾਂ ਉਦੋਂ ਅਸੀਂ ਨਾਲ ਦੀ ਨਾਲ ਫੈਸਲਾ ਕੀਤਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਵੀ ਜਿਹੜਾ ਬਾਕੀ ਸੇਵਾਵਾਂ ਦੇ ਵਿੱਚੋਂ ਇਸ ਵੀਰ ਦੇ ਨਾਲ ਵੀ ਜਿਹੜਾ ਅਸੀਂ ਖੜਾਂਗੇ। ਅਸੀਂ ਇਸ ਵੀਰ ਨੂੰ ਵਿਸ਼ਵਾਸ ਦਿਵਾਇਆ ਵੀ ਵੀਰੇ ਤੇਰੇ ਨਾਲ ਖੜੇ, ਤੂੰ ਜਮੀ ਨਾ ਘਬਰਾ, ਟੈਨਸ਼ਨ ਨਾ ਲੈ। ਫਿਰ ਮੈਂ ਵੀਡੀਓ ਕਾਲ 'ਤੇ ਵੀ ਗੱਲ ਕੀਤੀ ਵੀਰ ਨਾਲ ਵੀ ਤੁਸੀਂ ਮੈਨੂੰ ਅਸੀਂ, ਮੈਂ ਕਿਹਾ ਹੌਸਲਾ ਤਾਂ ਦਈਏ ਵੀਰ ਨੂੰ। ਉਦੋਂ ਬਾਅਦ ਵੀਰਾ ਜੀ ਕੀ ਹੁੰਦਾ, ਤਾਂ ਜਦੋਂ ਅਸੀਂ ਫਿਰ ਪ੍ਰੋਪਰ ਟਰੈਕਟਰ ਦੀ ਵੀਡੀਓ ਸਾਡੇ ਕੋਲ ਪਹੁੰਚੀ, ਫਿਰ ਅਸੀਂ ਉਦੋਂ ਫੈਸਲਾ ਜਿਹੜਾ ਕੀਤਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ, ਤੇ ਅਸੀਂ ਉਹਨਾਂ ਨੂੰ ਜਿਹੜਾ ਟਰੈਕਟਰ
ਜਿੰਨੇ ਦਾ ਟਰੈਕਟਰ ਬਣਦਾ ਸੀਗਾ, ਜੋ ਉਹਦੀ ਅੱਜ ਦੀ ਕੀਮਤ ਆ ਫਾਰਮ ਟਰੈਕ 60 ਦੀ, ਉਹ ਅਸੀਂ 4 ਲੱਖ ਰੁਪਏ ਜਿਹੜਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਸੰਗਤ ਦੇ ਸਾਥ ਨਾਲ ਗੁਰੂ ਸਾਹਿਬ ਕਿਰਪਾ ਕਰਦੇ ਨੇ, ਕਿਉਂਕਿ ਸਾਡੇ ਕੋਲ ਇੱਕ ਇੱਕ ਕਤਰਾ, ਇੱਕ ਇੱਕ ਰੁਪਈਆ, ਇੱਕ ਕਠਿਆਨੀ ਕੀ ਦੀ ਆ ਵੀਰੇ, ਇਹਨਾਂ ਲੋਕਾਂ ਦੀ, ਇਹਨਾਂ ਭੈਣ ਭਰਾਵਾਂ ਦੀ ਸੰਗਤ ਦੀ ਆ, ਹੜ੍ਹ ਪੀੜਤਾਂ ਲਈ ਸਾਡੇ ਕੋਲੇ ਹਨਾ। ਤਾਂ ਅਸੀਂ ਉਹ 4 ਲੱਖ ਰੁਪਏ ਦਾ ਚੈੱਕ ਜਿਹੜਾ ਵੀਰ ਨੂੰ ਅੱਜ ਦੇ ਕੇ ਚੱਲੇ ਆ, ਤਾਂ ਕਿ ਵੀਰ ਆਪਣਾ ਹੋਰ ਪੈਸੇ ਪਾ ਕੇ ਟਰੈਕਟਰ ਲਵੇ ਜਾਂ ਪੁਰਾਣਾ ਟਰੈਕਟਰ ਲਵੇ, ਉਹ ਇਸ ਵੀਰ ਦੀ ਜ਼ਿੰਮੇਵਾਰੀ ਆ। ਤੇ ਜਿਹੜਾ ਉਦੋਂ ਬਾਅਦ ਇਹ ਆਪਣੀ ਜ਼ਿੰਦਗੀ ਜੀਵੇ, ਕਿਉਂਕਿ ਸਾਨੂੰ ਦੁੱਖ ਇਹ ਵੀ ਲੱਗਿਆ ਵੀ ਇਸ ਵੀਰ ਦੇ ਪਿਤਾ ਜੀ ਵੀ ਨਹੀਂ ਹੈਗੇ, ਇਸ ਵੀਰ ਦੇ ਮਾਤਾ ਜੀ ਵੀ ਨਹੀਂ ਹੈਗੇ, ਔਰ ਇਸ ਵੀਰ ਦਾ ਜਿਹੜਾ ਪਰਿਵਾਰ ਦਾ ਸਾਰਾ ਤਾਮਝਾਮ ਇਸ ਵੀਰ ਦੇ ਉੱਪਰ ਹੀ ਚੱਲਦਾ। ਔਰ ਲੈ ਕੇ ਮਨਵੀਰ ਹੋਣੀ ਗਏ ਨੇ, ਮਤਲਬ ਮੰਗ ਕੇ ਟਰੈਕਟਰ, ਉਸ ਵੀਰ ਨੇ ਜਵਾਬ ਨਹੀਂ ਦਿੱਤਾ। ਉਹ ਵੀਰ ਨੇ ਕਿਹਾ ਵੀ ਮੇਰੇ ਤੋਂ ਜਾਇਆ ਨਹੀਂ ਆਣਾ, ਤੁਸੀਂ ਲੈ ਜਾਓ ਚਾਰਾ। ਤਾਂ ਜਿਹੜਾ ਰਸਤੇ 'ਚ ਨੁਕਸਾਨ ਹੁੰਦਾ, ਤਾਂ ਉਦੋਂ ਬਾਅਦ ਸਾਡਾ ਫਰਜ਼ ਬਣਦਾ, ਕਿਉਂਕਿ ਵੀਰੇ ਦੇਖੋ ਟਰੈਕਟਰ ਪਿੰਡਾਂ 'ਚੋਂ ਕਿੰਨੇ ਨੌਜਵਾਨ ਲੈ ਕੇ ਆਉਂਦੇ ਨੇ, ਜੇਕਰ ਆਪਾਂ ਇਦਾਂ ਦੇ ਵੀਰਾਂ ਦੇ ਨਾਲ ਨਾ ਖੜੀਆਂ ਜਥੇਬੰਦੀਆਂ, ਬਾਕੀਆਂ ਦਾ ਵੀ ਹੌਸਲਾ ਦਿਲ ਟੁੱਟੂਗਾ ਸਾਰਿਆਂ ਦਾ ਵੀ ਯਾਰ, ਬਾਕੀਆਂ ਦਾ ਵੀ ਜੀ ਵੀ ਅਸੀਂ 10 ਲੱਖ ਦਾ 15 ਲੱਖ ਦਾ ਟਰੈਕਟਰ ਲੈ ਕੇ ਚੱਲੇ ਆ, ਜੇ ਸਾਡਾ ਨੁਕਸਾਨ ਹੋ ਗਿਆ, ਸਾਡਾ ਕਿਸੇ ਨੇ ਭਰਨਾ ਨਹੀਂ। ਸਾਡੇ ਨੌਜਵਾਨ ਜਮੀ ਨਹੀਂ ਪ੍ਰਵਾਹ ਕਰਦੇ, ਪਾਣੀ 'ਚ ਨੂੰ ਬਾੜ ਦਿੰਦੇ ਨੇ ਟਰੈਕਟਰ, ਧੱਕ ਦਿੰਦੇ ਨੇ। ਕਿਤੇ ਨਾ ਕਿਤੇ ਜਦੋਂ ਨੁਕਸਾਨ ਜੇ ਕਿਸੇ ਦਾ ਹੁੰਦਾ ਪਿਆ, ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਆ, ਮਹਾਰਾਜ ਇਹ ਜੀ ਸਾਨੂੰ ਪੰਜਾਬ ਨੂੰ ਕੱਢ ਦਿਓ ਸੰਕਟ 'ਚੋਂ, ਹੜ੍ਹਾਂ ਦੇ ਵਿੱਚੋਂ ਕੱਢ ਦਿਓ। ਕਿੰਨੀ ਬਰਬਾਦੀ ਹੋਈ ਆ ਵੀਰੇ, ਸਾਨੂੰ ਪਤਾ ਵੀ ਅਸੀਂ 10-12 ਦਿਨ 15 ਦਿਨ ਹੋਣ ਵਾਲੇ ਨੇ, ਵੀ ਕਿਹੜੇ ਹਿਸਾਬ ਨਾਲ ਅਸੀਂ ਬਰਬਾਦੀ ਦੇਖ ਰਹੇ ਹਾਂ। ਮਹਾਰਾਜ ਕਿਰਪਾ ਕਰੋ। ਤੇ ਦੂਜੀ ਗੱਲ ਵੀਰੇ, ਇਹ 16 ਮੁੰਡੇ ਸੀਗੇ, ਇਹ ਮਤਲਬ ਸਾਡੀ ਇਹ ਲਾ ਲਓ, ਇਹਨਾਂ ਦੀਆਂ ਅਰਦਾਸਾਂ ਲਾ ਲਓ, ਪਿੰਡ ਵਾਸੀਆਂ ਦੀਆਂ ਅਰਦਾਸਾਂ ਲਾ ਲਓ, ਇਹਦੀ ਜਾਨ ਨਹੀਂ। ਮਤਲਬ ਕਿ ਵੀਰੇ ਜੇ ਟਰੈਕਟਰ ਤੇ ਬੈਠੇ ਹੁੰਦੇ ਨਾ ਜੀ, ਟਰੱਕ ਨੇ ਐਂ ਚਿੱਪ ਦੇਣਾ ਸੀ। ਦੂਜੀ ਗੱਲ ਵੀਰੇ, ਜਦੋਂ ਟਰੱਕ ਵੱਜਦਾ ਨਾ ਆ ਕੇ, ਤਾਂ ਟਰੱਕ ਡਰਾਈਵਰ ਵੀ ਵਿੱਚ ਚਿੱਪਿਆ ਗਿਆ, ਸਟੀਅਰਿੰਗ ਦੇ ਵਿੱਚ ਫਸ ਗਿਆ। ਇਹਨਾਂ ਵੀਰਾਂ ਨੇ ਟਰੱਕ ਡਰਾਈਵਰ ਨੂੰ ਕੱਢਿਆ। ਮੈਂ ਸ਼ਾਰਟਕੱਟ ਜੇ ਗੱਲ ਨੂੰ ਦੱਸਾਂ ਤਾਂ ਕੁਝ ਵੀਰਾਂ ਨੇ ਕਹਿਣਾ ਵੀ ਟਰੱਕ ਵਾਲੇ ਤੋਂ ਪੈਸੇ ਲੈਣੇ ਬਣਦੇ ਸੀ। ਠੀਕ ਹੈ, ਇਹ ਮੰਨਦੇ ਆ ਗੱਲ, ਟਰੱਕ ਵਾਲੇ ਨੇ ਨੁਕਸਾਨ ਕੀਤਾ। ਵੈਸੇ ਤਾਂ ਜਿਹੜਾ ਐਕਸੀਡੈਂਟ ਹੁੰਦਾ ਉਹ ਅਚਨਚੇਤਕ ਹੁੰਦਾ, ਕਿਸੇ ਦੀ ਗਲਤੀ ਨਹੀਂ ਹੁੰਦੀ। ਪਰ ਜਦੋਂ ਟਰੱਕ ਵਾਲੇ ਵੀਰ ਤੇ ਇਹ ਵਜਨ ਪਾਉਂਦੇ ਨੇ, ਟਰੱਕ ਵਾਲੇ ਵੀਰ ਦਾ ਪਰਿਵਾਰ ਇੰਨੇ ਜੋਗਾ ਨਹੀਂ ਹੈਗਾ, ਬਹੁਤ ਗਰੀਬੀ 'ਚ ਆ। ਜੇ ਆਪਾਂ ਉਹਦੇ ਤੇ ਵਜਨ ਪਾਉਂਦੇ ਆ 4 ਲੱਖ ਰੁਪਏ ਦਾ, ਮੈਂ ਕਹਿੰਦਾ ਉਹ ਵੀ ਦਿਮਾਗ ਤੇ ਟੈਨਸ਼ਨ ਹੀ ਲਊਗਾ, ਜਿਵੇਂ ਅੱਜ ਵੀਰ ਉਹਨਾਂ ਨੇ ਲੈ ਲਈ ਹੈ ਨਾ। ਤਾਂ ਉਹਦੇ ਜਦੋਂ ਸਾਰਾ ਘਰ ਦਾ ਜਾਂਚ ਕੀਤੀ ਜਾਂਦੀ, ਉਹਦੇ ਪਰਿਵਾਰਕ ਮੈਂਬਰ ਇਸ ਟਾਈਮ ਐਡਮਿਟ ਨੇ, ਉਹ ਕਹਿੰਦਾ ਵੀਰੇ ਮੈਂ ਤੁਹਾਨੂੰ ਸੇਵਾ ਹੀ ਕਰ ਸਕਦਾ, ਮਾੜਾ ਮੋਟਾ ਸਹਿਯੋਗ, ਮੈਂ ਤੁਹਾਡਾ ਮੁਆਵਜ਼ਾ ਨਹੀਂ ਭਰ ਸਕਦਾ ਇੰਨੇ ਲੱਖ ਰੁਪਈਆ। ਮਤਲਬ ਫਿਰ ਇਹ ਪਿੰਡ ਵਾਸੀਆਂ ਨੇ, ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ ਨੇ ਫੈਸਲਾ ਕੀਤਾ ਵੀ ਨਹੀਂ, ਆਪਾਂ ਟਰੱਕ ਵਾਲਾ ਬਰਬਾਦ ਨਹੀਂ ਕਰਨਾ। ਹੋਣਾ ਤੀ ਜੋ ਹੋ ਗਿਆ, ਵੀ ਉਹਦਾ ਵੀ ਨੁਕਸਾਨ ਹੋਇਆ, ਚਲੋ ਆਪਣਾ ਜਿਹੜਾ ਹੋਇਆ। ਉਸ ਤੋਂ ਬਾਅਦ ਜਿਹੜਾ ਅਸੀਂ ਅੱਜ ਉਰੇ ਤੱਕ ਪਹੁੰਚੇ ਹਾਂ, ਬਾਕੀ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ, ਨਾਲ ਹੋਰ ਪਿੰਡ ਵਾਸੀ ਸੱਜਣ ਜਿੰਨੇ ਵੀ ਪਿੰਡ ਵਾਸੀ ਨੇ, ਜਿਹੜਾ ਨੌਜਵਾਨ ਸਾਡੇ ਨਾਲ ਖੜੇ ਨੇ ਜੀ। ਤੇ ਗੁਰੂ ਸਾਹਿਬ ਕਿਰਪਾ ਕਰਨ, ਇਸ ਸੰਕਟ ਚੋਂ ਪ੍ਰਮਾਤਮਾ ਪੰਜਾਬ ਨੂੰ ਕੱਢ ਦੇ, ਤੇ ਮਹਾਰਾਜ ਇਹੋ ਜਿਹਾ ਨੁਕਸਾਨ ਕਦੇ ਵੀ ਕਿਸੇ ਨੌਜਵਾਨ ਦਾ ਨਾ ਹੋਵੇ ਜੀ। ਪਾਲ ਖਰੋੜ ਬਾਈ, ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਹੜ੍ਹਾਂ 'ਚ ਵੀ ਆਪਾਂ ਕੱਲ ਵੀ ਗੱਲਬਾਤ ਕੀਤੀ, ਬਹੁਤ ਚੰਗੀ ਸੇਵਾ ਨਿਭਾ ਰਹੇ ਹੋ। ਉਸ ਤੋਂ ਇਲਾਵਾ ਵੀ ਤੁਸੀਂ ਬਹੁਤ ਚੰਗੀ ਸੇਵਾ ਕਰਦੇ ਹੋ, ਖਾਸ ਤੌਰ ਤੇ ਮੈਂਟਲ ਇਲਨੈਸ ਦੇ ਨਾਲ ਜੂਝ ਰਹੇ ਨੌਜਵਾਨਾਂ ਦੀ ਅਸੀਂ ਦੇਖਦੇ ਹਾਂ ਤੁਹਾਡੀਆਂ ਅਕਸਰ ਵੀਡੀਓਜ਼, ਕਿਸ ਤਰੀਕੇ ਦੇ ਨਾਲ ਬੰਦੀ ਬਣਾ ਕੇ ਬੰਦੂਆਂ ਮਜ਼ਦੂਰੀਆਂ ਕਰਾਈਆਂ ਜਾਂਦੀਆਂ ਨੇ। ਉਤਪੀੜਨ ਇੱਕ ਤਰੀਕੇ ਦਾ ਬਹੁਤ ਬੁਰੇ ਤਰੀਕੇ ਨਾਲ ਹੁੰਦਾ, ਜਿਹੜੀਆਂ ਤੁਸੀਂ ਸੇਵਾ ਕਰਦੇ ਹੋ ਉਹਦੇ ਲਈ ਸਾਡੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਵੀਰੇ ਜਲੰਧਰ ਜ਼ਿਲ੍ਹੇ ਤੋਂ ਨਾ ਜੀ, ਜਿਵੇਂ ਗੱਲ ਕਰਾਂ, ਇੱਥੋਂ ਦੇ ਸਾਡੇ ਕੋਲੇ ਇਸ ਟਾਈਮ 20-25 ਮਰੀਜ਼ ਬੈਠੇ ਨੇ। ਜੇ ਆਪਾਂ ਗੱਲ ਕਰੀਏ, ਇੱਥੇ ਤੱਲਣ ਸਾਹਿਬ ਗੁਰੂ ਘਰ ਦੇ ਕੋਲੇ ਇੱਕ ਪਿੰਡ ਹੈ ਜੀ, ਉੱਥੋਂ ਅਸੀਂ ਨੌਜਵਾਨ ਲੈ ਗਏ, ਕਪੂਰ ਪਿੰਡ। ਕਪੂਰ ਪਿੰਡ ਤੋਂ ਨੌਜਵਾਨ ਲੈ ਕੇ 15-18 ਸਾਲ ਤੋਂ ਘਰੇ ਰੇੜੇ ਨਾਲ ਬੰਨਿਆ ਹੋਇਆ ਸੀ ਬਾਪ ਨੇ ਪੁੱਤ, ਉਹ ਸਾਡੇ ਕੋਲੇ ਆ। ਜੇ ਆਪਾਂ ਪਰਲੇ ਪਾਸੇ ਨਕੋਦਰ ਵਾਲਾ ਪਾਸਾ ਲੈ ਲਈਏ, ਉੱਥੇ ਜਗਤਪੁਰਾ ਪਿੰਡ ਆ ਜੀ, ਉੱਥੋਂ ਅਸੀਂ ਮੁੰਡੇ ਨੂੰ ਲੈ ਕੇ ਗਏ, ਉਹਦੇ 8 ਸਾਲ ਤੋਂ ਮਾਂ ਨੇ ਸੰਗਲ ਲਾਇਆ ਵਾ ਤੀ। ਮਤਲਬ ਜਲੰਧਰ ਜ਼ਿਲ੍ਹੇ 'ਚੋਂ ਸਾਡੇ ਕੋਲ ਪਹਿਲਾਂ ਵੀ 20-25 ਮਰੀਜ਼ ਬੈਠੇ ਨੇ, ਇਹਨਾਂ ਦੀ ਸੇਵਾ ਚੱਲ ਰਹੀ ਆ। ਤੇ ਸਾਨੂੰ ਸਪੋਰਟ ਵੀ ਸਾਰੀ ਸੰਗਤ ਕਰਦੀ ਆ, ਕੋਈ ਇੱਟਾਂ ਦੇ ਗਿਆ, ਕੋਈ ਬਜਰੀ ਦੇ ਗਿਆ, ਕੋਈ ਸੀਮੈਂਟ ਦੇ ਗਿਆ। ਉੱਥੇ ਅਸੀਂ ਵੱਡਾ ਜਿਹੜਾ ਆਸ਼ਰਮ ਬਣਾ ਰਹੇ ਹਾਂ ਵੀਰੇ, ਲਚਕਾਣੀ ਪਿੰਡ ਦੇ ਵਿੱਚ। ਸਾਡੇ ਕੋਲ ਇਸ ਟਾਈਮ 160 ਮੈਂਬਰ ਨੇ। 160 ਦੇ ਵਿੱਚੋਂ 99% ਉਹ ਨੇ ਜਿਹੜੇ ਟੱਟੀ ਪਿਸ਼ਾਬ ਵਾਲੇ, ਟਾਇਲਟ ਵਾਲੇ, ਜਾਂ ਜਿਨ੍ਹਾਂ ਦੇ ਕੀੜੇ ਪਏ ਸੀ, ਜਾਂ ਜਿਹੜੇ ਅਸਲ ਲੋੜਵੰਦ ਨੇ। ਥੋੜੇ ਲੋੜਵੰਦ ਨੂੰ ਨਹੀਂ ਆਪਾਂ ਥਾਂ ਦੇਣੀ, ਕਿਉਂਕਿ ਥੋੜਾ ਲੋੜਵੰਦ ਤਾਂ ਕੋਈ ਵੀ ਬਾਂਹ ਫੜ ਲੂਗਾ, ਆਪਾਂ ਨੂੰ ਤਾਂ ਉਸ ਬੰਦੇ ਦੀ ਬਾਂਹ ਫੜਨੀ ਜਿਹਦੀ ਕੋਈ ਬਾਂਹ ਨਹੀਂ ਫੜਦਾ ਜੀ। ਇਸ ਕਰਕੇ ਵੀਰੇ ਸਾਨੂੰ ਲੱਗਿਆ ਸਾਡਾ ਫਰਜ਼ ਬਣਦਾ, ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਇਹ ਸੇਵਾ ਲੈਂਦੇ ਰਹਿਣ। ਤੇ ਇਦਾਂ ਦੀ ਸੇਵਾ ਅਸੀਂ ਕਹਿੰਦੇ ਆ ਜਿਹੜੀ ਹੜ੍ਹਾਂ ਦੇ ਵਿੱਚ ਨਿਭਾਉਣੀ ਪਈ, ਜਾਂ ਇੱਥੇ ਮਹਾਰਾਜ ਇਹੀ ਜੀ ਸੇਵਾ ਸਾਤੋਂ ਕਦੇ ਨਾ ਲਿਓ। ਇਹ ਸਾਡੀ ਬਦਨਸੀਬੀ ਆ ਵੀ ਸਾਨੂੰ ਕਿਸ਼ਤੀਆਂ ਸਾਡੇ ਝੋਨਿਆਂ ਦੇ ਉੱਪਰ ਚਲਾਉਣੀਆਂ ਪੈ ਰਹੀਆਂ ਨੇ, ਸਾਡੀ ਬਦਨਸੀਬੀ ਆ ਵੀ ਸਾਨੂੰ ਟਰੈਕਟਰਾਂ ਦੀਆਂ ਵੀਡੀਓ ਬਣਾਉਣੀਆਂ ਪੈ ਰਹੀਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਇਦਾਂ ਦੀ ਸੇਵਾ ਨਾ ਮਹਾਰਾਜ ਸਾਡੇ ਤੋਂ ਕਦੇ ਲੈਣ। ਬਹੁਤ ਬਹੁਤ ਧੰਨਵਾਦ ਬਾਈ। ਤੁਸੀਂ ਮਾੜਾ ਜਿਹਾ ਦੱਸਿਓ ਕਿ ਤੁਸੀਂ ਸਾਰੇ ਪਿੰਡ ਨੇ ਸਲਾਹ ਬਣਾਈ ਸੀ ਜਾਣ ਦੀ, ਜਾਂ ਮੁੰਡਿਆਂ ਨੇ ਆਪਣੇ ਪੱਧਰ ਤੇ ਕਿਹਾ ਵੀ ਸੇਵਾ ਲੈ ਕੇ ਜਾਣਾ? ਸਾਡੇ ਸਾਰੇ ਪਿੰਡ ਦੇ ਵਿੱਚ ਅਸੀਂ ਮੀਟਿੰਗ ਵੀ ਰੱਖੀ ਸੀ, ਉਹਦੇ ਵਿੱਚ ਅਸੀਂ ਸਾਰੇ ਮੁੰਡਿਆਂ ਦੇ ਜਿੰਨੇ ਵੀ ਮੁੰਡੇ ਸੀ ਗਏ ਸੀ, ਸਾਰੇ ਅਸੀਂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ। ਔਰ ਪਿੰਡ ਦੇ ਚਲੋ ਬਹੁਤ ਧਿਰਾਂ ਬਣੀਆਂ ਹੁੰਦੀਆਂ, ਕੁਛ ਸਾਡੇ ਨਾਲ ਸਾਰੇ ਸਹਿਮਤ ਸੀ, ਪਰ ਸਾਡੇ ਨਾਲ ਸਾਰੇ ਸਹਿਮਤ ਹੋ ਜਾਂਦੇ, ਕਿਉਂਕਿ ਅਸੀਂ ਸਾਰਿਆਂ ਦੇ ਨਾਲ ਹਰੇਕ ਥਾਂ ਤੇ ਕਿਸੇ ਵੀ ਥਾਂ ਦੀ ਜ਼ਰੂਰਤ ਪੈਂਦੀ ਆ, ਅਸੀਂ ਸਾਰੇ ਮੁੰਡੇ ਜਿੰਨੇ ਵੀ ਹੈਗੇ ਸਾਰੇ ਨਾਲ ਤੁਰੀਦਾ। ਅਸੀਂ ਇਹ ਨਹੀਂ ਵੀ ਹਾਂਜੀ ਵੀ ਉਸ ਬੰਦੇ ਦਾ ਉਸ ਬੰਦੇ, ਅਸੀਂ ਪਰ ਕੋਈ ਪਾਰਟੀ ਵਾਈਜ਼ ਦੇ ਆਧਾਰ 'ਤੇ ਨਹੀਂ, ਅਸੀਂ ਸਾਰਿਆਂ ਦੇ ਨਾਲ ਤੁਰੀਦਾ। ਔਰ ਸਾਡੇ ਪਿੰਡ ਨੂੰ ਸਹਿਯੋਗ ਵੀ ਸਾਡੇ ਪਿੰਡ ਦਾ ਸਾਰੇ ਦਾ ਸੀਗਾ ਜੀ। ਪਰ ਅਸੀਂ ਮੁੰਡੇ ਸਾਰੇ ਜਿੰਨੇ ਵੀ ਪਿੰਡ ਦੇ ਸੀਗੇ ਸਾਰੇ ਇਕੱਠੇ ਹੋ ਕੇ ਇੱਕ ਥਾਂ ਤੋਂ
ਟਰਾਲੀਆਂ ਤੂੜੀਆਂ, ਕੋਈ ਕਿਸੇ ਤੋਂ ਭਰ ਲਈ, ਕੋਈ ਕਹਿੰਦਾ ਮੇਰੇ ਤੋਂ ਖੜੀ, ਸਾਰਿਆਂ ਦੇ ਭਰ ਕੇ ਤੋਰੇ ਸੀਗੇ। ਔਰ ਉਹ ਵੀਰ ਦਾ ਇੱਕ ਫਾਰਮ ਟਰੈਕ ਆ ਉਹਦਾ ਜ਼ਿਆਦਾ ਨੁਕਸਾਨ ਦਰਾਇਆ ਜਾਣੀ ਕਿ ਕੀਤਾ ਹੋਇਆ ਹੈ। ਤੇ ਇੱਕ ਬਾਈ ਸਾਡੇ ਨਾਲ ਸਵਰਾਜ ਵਾਲੇ ਭਾਜੀ ਹੁਣੀ ਸੀਗੇ, ਉਹ ਭਾਜੀ ਨੂੰ ਖੜੇ ਆ ਜਾ ਵੀ ਭਾਜੀ ਇੱਧਰ ਆ ਤੁਸੀਂ ਵੀ। ਇਹ ਭਾਜੀ ਹੁਣ ਦਾ ਟਰੈਕਟਰ ਸੀਗਾ ਇੱਕ ਸਵਰਾਜ ਜਿਹੜਾ 855, ਇਹ ਭਾਜੀ ਹੁਣ ਦਾ ਟਰੈਕਟਰ ਸੀਗਾ। ਇਹ ਭਾਜੀ ਹੁਣੀ ਹਰੇਕ ਵਾਰ ਜਦੋਂ ਵੀ ਅਸੀਂ ਕਿਤੇ ਵੀ ਸੇਵਾ ਲਈ ਜਾਂਦੇ, ਭਾਜੀ ਹੁਣ ਸਾਨੂੰ ਮਸ਼ੀਨਰੀ ਆਪਣੀ ਹਰੇਕ ਵਾਰ ਦਿੰਦੇ ਆ ਵੀ ਜਦੋਂ ਮਰਜ਼ੀ ਮਸ਼ੀਨਰੀ ਮੇਰੀ ਲੈ ਇਹ ਬਾਈ ਹੁਣੀ ਆਪ ਨਹੀਂ ਗਏ, ਇਹ ਬਾਈ ਹੁਣੀ ਨੇ, ਇਹ ਬਾਈ ਹੁਣਾਂ ਦਾ ਇਹ ਕੰਮ ਵੀ ਨਹੀਂ ਗਏ ਤੇ ਇੱਧਰ ਬਾਈ ਹੁਣੀ ਵੀ ਨਹੀਂ ਗਏ। ਤੁਸੀਂ ਆਪਣੇ ਟਰੈਕਟਰ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋ ਕਿੰਨਾ ਕੁ ਹੋਇਆ ਤੁਸੀਂ ਐਸਟੀਮੇਟ ਜਿਹਾ ਲਾਇਆ ਹੋਊ, ਉਹ ਆਪ ਹੀ ਸਾਂਭ ਰਹੇ ਹੋ? ਬਾਈ ਹੁਣੀ ਦੱਸ ਰਹੇ। ਹਾਂਜੀ ਆਪ ਹੀ ਕਰੋਗੇ? ਹਾਂਜੀ। ਇਹ ਵੀ ਜਿਗਰੇ ਵਾਲੀ ਗੱਲ ਹੀ ਹੈ, ਨਹੀਂ ਤਾਂ ਬੰਦਾ ਜਿਹੜਾ ਲੈ ਕੇ ਗਿਆ ਹੁੰਦਾ ਉਹਦੇ ਗਲ 'ਚ ਅੰਗੂਠਾ ਦਿੰਦਾ ਵੀ ਭਾਈ ਤੂੰ ਲੈ ਕੇ ਗਿਆ ਸੀ, ਤੂੰ ਨੁਕਸਾਨ ਭਰੇਗਾ। ਹਾਂਜੀ ਉਹੀ ਬਾਈ ਹੁਣ ਜਦੋਂ ਅਸੀਂ ਦੱਸਿਆ, ਰਾਤ ਵੀ ਦੱਸਿਆ ਫੋਨ ਕਰਕੇ, ਬਾਈ ਜੀ ਵੀ ਇੱਦਾਂ ਕਰਕੇ ਸਾਡਾ ਐਕਸੀਡੈਂਟ ਬਹੁਤ ਜ਼ਿਆਦਾ ਹੋ ਗਿਆ ਵੀ ਚਲੋ ਇੱਕ ਤਾਂ ਟੋਟਲ ਲਾਸ ਫਾਰਮ ਟਰੈਕ ਸਾਡਾ ਹੋ ਗਿਆ। ਤੇ ਬਾਈ ਹੁਣ ਸਾਨੂੰ ਇਹੀ ਕਿਹਾ ਰਾਤ ਨੂੰ ਵੀ ਕੋਈ ਗੱਲ ਨਹੀਂ ਵੀ ਤੁਸੀਂ ਸਾਰੇ ਠੀਕ ਆ, ਆਪਾਂ ਸਵੇਰ ਨੂੰ ਮੈਂ ਤੁਹਾਡੇ ਕਹਾਂਗਾ ਕੋਈ ਗੱਲ, ਤੁਸੀਂ ਜੇ ਸੇਫ ਆ, ਜੇ ਤੁਹਾਨੂੰ ਕੋਈ ਤਕਲੀਫ ਹੈ ਸਾਡੇ ਪਿੰਡੋਂ ਸਾਰੇ ਵੀਰ NRI ਭਰਾ ਬਾਹਰੋਂ ਫੋਨ ਕਰ ਰਹੇ ਸੀ, ਪਿੰਡ ਦੀ ਪੰਚਾਇਤ, ਪਿੰਡ ਦੀਆਂ ਜਿੰਨੀਆਂ ਸਾਡੇ ਪਿੰਡ 'ਚ ਕਮੇਟੀਆਂ ਸਾਰੇ ਸਾਨੂੰ ਫੋਨ ਕਰਕੇ ਪੁੱਛ ਰਹੇ ਸੀ ਵੀ ਅਸੀਂ ਆ ਜਾਂਦੇ ਹਾਂ ਜੇ ਕਿਸੇ ਚੀਜ਼ ਦਾ ਵੀ ਨੁਕਸਾਨ ਹੋਇਆ। ਪਰ ਅਸੀਂ ਇਹ ਸੋਚਿਆ ਵੀ ਉੱਥੇ ਜੇ ਆਏ ਜ਼ਿਆਦਾ ਰੌਲਾ ਪਊਗਾ, ਗੱਲਬਾਤ, ਰੋਡ ਪਹਿਲੇ ਜਾਮ ਬਹੁਤ ਹੋ ਚੁੱਕਿਆ ਸੀ। ਫਿਰ ਅਸੀਂ ਸੋਚਿਆ, ਅਸੀਂ ਕੋਸ਼ਿਸ਼ ਕੀਤੀ ਵੀ ਪਿੰਡ ਨੂੰ ਚਲੀਏ, ਸਾਰਾ ਕੁਝ ਲੈ ਕੇ ਪਿੰਡ ਬਹਿ ਕੇ ਆਪਾਂ ਸਾਰੀ ਗੱਲਬਾਤ ਕਰਾਂਗੇ ਜੀ। ਠੀਕ ਹੈ। ਤੇ ਇਸ ਲਈ ਜਿੰਨਾ ਵੀ ਨੁਕਸਾਨ ਭਾਜੀ ਹੁਣਾਂ ਦਾ ਹੋਇਆ, ਇਹ ਭਾਜੀ ਹੁਣੀ ਕਹਿੰਦੇ ਵੀ ਮੇਰਾ ਨੁਕਸਾਨ ਜਿੰਨਾ ਵੀ ਮੈਂ ਆਪਣੀ ਭਰਪਾਈ ਆਪ ਕਰ ਲੂੰਗਾ ਜੀ। ਹਾਂਜੀ ਠੀਕ ਹੈ। ਤੇ ਬਾਈ ਚੜ੍ਹਦੀ ਕਲਾ ਚੋਂ ਹੁਣ ਚੜ੍ਹਦੀ ਕਲਾ ਬਾਈ। ਹੌਸਲਾ ਨਹੀਂ ਛੱਡਣਾ, ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ। ਪਾਲ ਕਰੌੜ ਬਾਈ ਵਰਗੇ ਤਾਂ ਹੋਰ ਵੀ ਸੇਵਾ ਕਰਨ ਦੇ ਲਈ ਤਿਆਰ ਰਹਿੰਦੇ ਨੇ, ਜਿੱਦਾਂ ਦੀ ਵੀ ਲੋੜ ਹੋਈ। ਤੁਸੀਂ ਚੜ੍ਹਦੀ ਕਲਾ 'ਚ ਰਹੋ। ਹੁਣ ਇਹ ਦੱਸੋ ਅੰਤ ਦੇ ਵਿੱਚ ਜਰਾ ਇੱਧਰ ਕੈਮਰੇ ਵੱਲ ਦੇਖ ਕੇ ਵੀ ਦੁਬਾਰਾ ਸੇਵਾ ਲਈ ਜਾਣਾ ਪੈਂਦਾ ਜਦੋਂ ਟਰੈਕਟਰ ਚੜ੍ਹਦੀ ਕਲਾ 'ਚ ਹੋ ਗਿਆ ਤਾਂ? ਤਿਆਰ ਹੈ ਭਾਈ, ਮੈਂ ਹਰੇਕ ਵੇਲੇ ਵਿੱਚ ਤਿਆਰ ਹਾਂ। ਹੁਣ ਵੀ ਤੂੜੀ, ਪਹਿਲੇ ਵੀ ਆਪਣੇ ਖੁਦ ਤੂੜੀ ਟਰਾਲੀ ਭਰੀ ਸੀਗੀ, ਹੁਣ ਵੀ ਭਰ ਕੇ ਜਾਣਾ ਜ਼ਰੂਰ ਜਾਵਾਂਗੇ। ਜ਼ਰੂਰ ਜਾਓਗੇ ਜਦੋਂ ਟਰੈਕਟਰ ਠੀਕ ਹੋ ਗਿਆ? ਮੈਂ ਟਰੈਕਟਰ ਲੈ ਕੇ ਨਵਾਂ ਜਾਊਂਗਾ, ਜ਼ਰੂਰ ਜਾਵਾਂਗੇ। ਅਸੀਂ ਬਾਈ ਆਪਣੇ ਪਿੰਡ ਦੇ ਸਾਡੇ NRI ਵੀਰ, ਸਾਡੇ ਪਿੰਡ ਦੀ ਪੰਚਾਇਤ, ਸਾਡੇ ਪਿੰਡ ਦੀਆਂ ਜਿੰਨੀਆਂ ਵੀ ਸੁਸਾਇਟੀਆਂ, ਜਿੰਨੇ ਵੀ ਸਾਡੇ ਪਿੰਡ ਦੀਆਂ ਕਮੇਟੀਆਂ, ਉਹ ਵੀ ਸਾਡਾ ਸਹਿਯੋਗ ਦੇ ਰਹੇ ਆ। ਸਾਡੇ ਨਾਲ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਨਾਲ ਲੱਗਦੇ ਪਿੰਡ ਔਰ ਜਿੰਨੇ ਵੀ ਦੂਰ ਦਰੇਡੇ ਦੇ ਲੋਕ, ਉਹ ਵੀ ਸਾਡਾ ਸਹਿਯੋਗ ਦੇ ਰਹੇ ਆ। ਪਰ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਉਹਨੇ ਸਾਡੇ ਫਾਰਮ ਟਰੈਕ ਦੇ ਜਿੰਨਾ ਵੀ ਮੁਆਵਜ਼ਾ ਬਣਦਾ ਸੀ, ਟਰੈਕਟਰ ਦਾ ਜਿੰਨਾ ਵੀ ਮੁਆਵਜ਼ਾ ਬਣਦਾ, ਉਹ ਸਾਡੇ ਨਾਲ ਉਹਨਾਂ ਸਾਡਾ ਸਹਿਯੋਗ ਦੇ ਕੇ ਜਾ ਰਹੇ। ਚੈੱਕ ਸਾਨੂੰ 4 ਲੱਖ ਦਾ ਦੇ ਕੇ ਜਾ ਰਹੇ ਜੀ। ਬਹੁਤ ਅਸੀਂ ਬਹੁਤ ਇਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਗੱਲਬਾਤ ਤੁਸੀਂ ਸੁਣੀ ਹੈ। ਦੁਸਾਂਝ ਕਲਾਂ ਪਿੰਡ ਦੇ ਵਿੱਚ ਖੜੇ ਆ, ਟਰੈਕਟਰ ਦਾ ਨੁਕਸਾਨ ਹੋਇਆ, ਪੰਜਾਬੀ ਆਪ ਅੱਗੇ ਆਏ ਉਸ ਦੀ ਭਰਪਾਈ ਕਰਨ ਦੇ ਲਈ। ਉਹ ਤਸਵੀਰਾਂ ਤੁਸੀਂ ਦੇਖੀਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।